ਪੰਜਾਬੀ ਰੇਡੀਓ ਜੋ ਐਸ ਐਸ ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਦੇਵ ਬਾਨੋ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ ਰਾਮ ਸਿੰਘ ਸ਼ੇਰਗਿੱਲ ਸਲਮਾ ਰਾਜਵਿੰਦਰ ਸਿੰਘ ਕਾਲੂ ਯੁਬਾ ਸੇਰੀ ਮਨਜੀਤ ਸਿੰਘ ਦੀਵਾਨਾ ਫਰਜ਼ਨੋ ਧਰਮ ਸਿੰਘ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੰਬਾਨੀਆਂ ਅਡਾਨੀਆਂ ਦਾ, ਤੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਇਹਨਾਂ ਦੇ। ਕਿਸਾਨ ਜਿਹੜੀਆਂ ਜਥੇਬੰਦੀਆਂ ਨੇ 22 ਵੈਸੇ ਜ਼ਿਲ੍ਹੇ ਆ, 31 ਜਥੇਬੰਦੀਆਂ ਨੇ ਪੰਜਾਬ ਦੇ ਵਿੱਚ, ਮਤਲਬ ਕਿ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਤੋਂ ਵੱਧ ਜਿਹੜੀਆਂ ਜੀ ਉਹ ਜਥੇਬੰਦੀਆਂ ਹੈਗੀਆਂ ਨੇ। ਇਸ ਵੇਲੇ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਇਹ ਜਿਹੜਾ ਵੀ ਕਿਹਾ ਗਿਆ ਕਿ ਜਿਹੜੇ ਅੰਬਾਨੀਆਂ ਤੇ ਅਡਾਨੀਆਂ ਦੇ ਇੱਥੇ ਹੈਗੇ ਨੇ ਸਟੋਰ ਜਾਂ ਜਿੰਨੇ ਵੀ ਬਿਜ਼ਨਸ ਨੇ ਉਹਨਾਂ ਕੰਪਨੀਆਂ ਦੇ ਬਾਈਕਾਟ ਦਾ ਜਿਹੜਾ ਵੀ ਉਹ ਸੱਦਾ ਦਿੱਤਾ ਗਿਆ। ਇਹ ਵੀ ਕਿਹਾ ਗਿਆ ਕਿ ਜਿਹੜਾ ਅੰਮ੍ਰਿਤਸਰ ਜਲੰਧਰ ਰੇਲ ਮਾਰਗ ਹੈ ਉਹਦੇ ਉੱਤੇ ਧਰਨਾ ਅਜੇ ਜਿਹੜਾ ਵੀ ਉਹ ਜਾਰੀ ਰਹੂਗਾ। ਜਿਹੜੀਆਂ ਇਹ ਕੰਪਨੀਆਂ ਦਾ ਸੱਦਾ ਜਿਹੜਾ ਵੀ ਉਹ ਦਿੱਤਾ ਗਿਆ, ਕਈ ਕਿਸਮ ਦੇ ਬਿਜ਼ਨਸ ਜਿਹੜੇ ਇਹਨਾਂ ਦੇ ਹੈਗੇ ਆ ਪੂਰੇ ਮੁਲਕ ਦੇ ਵਿੱਚ ਫੈਲੇ ਹੋਏ ਆ। ਕੱਲ ਹੀ ਇੱਕ ਰਿਪੋਰਟ ਸੀ ਕਿ ਹਰ ਘੰਟੇ ਅੰਬਾਨੀ ਜਿਹੜਾ ਹੈਗੀ ਉਹ 92 ਕਰੋੜ ਰੁਪਈਆ ਕਮਾਉਂਦਾ ਹਰ ਘੰਟੇ। ਉਹਦੀ ਜਿਹੜੀਆਂ ਕੰਪਨੀਆਂ ਨੇ ਇੱਕ ਘੰਟੇ ਦਾ। ਜਿਹੜਾ ਰਿਲਾਇੰਸ ਦੇ ਇੱਥੇ ਪੈਟਰੋਲ ਪੰਪ ਨੇ ਉਹਨਾਂ ਦੇ ਬਾਈਕਾਟ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ। ਇਸ ਤੋਂ ਇਲਾਵਾ ਸਾਈਲੋ ਗੋਦਾਮ ਨੇ, ਇਹਨਾਂ ਦੇ ਮਾਲਸ ਨੇ, ਬੜੇ ਵੱਡੇ ਟੋਲ ਪਲਾਜ਼ੇ ਨੇ, ਬ੍ਰਾਂਡਡ ਕੱਪੜਿਆਂ ਦੇ ਸਟੋਰ ਨੇ। ਜੇ ਸੋਸ਼ਲ ਮੀਡੀਆ ਵਿੱਚ ਦੇਖਿਆ ਹੋ ਤਾਂ ਪਿਛਲੇ ਦਿਨਾਂ ਤੋਂ ਜਿਹੜਾ ਇਹਨਾਂ ਦੀ ਮੋਬਾਇਲ ਫੋਨ ਹੈ ਉਹਦੇ ਤੋਂ ਪੋਰਟ ਜਿਹੜਾ ਉਹ ਨੰਬਰ ਕਰਨ ਦੀ ਮੁਹਿੰਮ ਇੱਕ ਜਿਹੜੀ ਜੀ ਉਹ ਪਹਿਲਾਂ ਤੋਂ ਹੀ ਚੱਲ ਰਹੀ ਹੈ ਕਿ ਉਹਨੂੰ ਛੱਡ ਕੇ ਦੂਜੀਆਂ ਕੰਪਨੀਆਂ ਦੇ ਵਿੱਚ ਜਿਹੜਾ ਵੀ ਉਹ ਜਾ ਰਹੇ ਨੇ। ਜਿਹੜਾ ਇੱਥੇ ਫੋਨ ਦੇ ਬਾਜ਼ਾਰ ਦੇ ਉੱਤੇ ਕਬਜ਼ਾ ਹੈ ਉਹ ਤਕਰੀਬਨ ਬਹੁਤ ਵੱਡਾ ਇਸ ਕੰਪਨੀ ਨੇ ਜਿਹੜਾ ਉਹ ਕੀਤਾ ਹੋਇਆ। ਇਹ ਉਸ ਤਰੀਕੇ ਨਾਲ ਹੀ ਕੀਤਾ ਹੋਇਆ ਜਿਸ ਤਰੀਕੇ ਦੇ ਨਾਲ ਹੁਣ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਕਿਸਾਨੀ ਦੇ ਉੱਤੇ ਕਬਜ਼ਾ ਇਹਨਾਂ ਕੰਪਨੀਆਂ ਦਾ ਜਿਹੜਾ ਵੀ ਉਹ ਕਰਵਾ ਦੇਣਾ ਚਾਹੁੰਦੀ ਹੈ। ਜਦੋਂ ਇਹ ਆਏ ਸਨ ਫੋਨ ਦੇ ਬਿਜ਼ਨਸ ਦੇ ਵਿੱਚ ਫੋਨ ਫ੍ਰੀ ਜਿਹੜੇ ਸੈੱਟ ਫ੍ਰੀ ਵਾਲੀ ਜਿਹੜੀ ਉਹ ਗੱਲ ਕੀਤੀ ਗਈ ਸੀ, ਨੰਬਰ 6 ਮਹੀਨੇ ਤੱਕ ਕੋਈ ਬਿੱਲ ਨਹੀਂ। ਉਸ ਤੋਂ ਬਾਅਦ ਜਦੋਂ ਲੋਕ ਚਾਰਟ ਦੇ ਉੱਤੇ ਲੱਗ ਗਏ ਤੇ ਫਿਰ ਸਭ ਨੂੰ ਪਤਾ ਜੀ ਕਿਹੜੇ ਤਰੀਕੇ ਦੇ ਨਾਲ ਇਹ ਕੰਪਨੀ ਜਿਹੜੀ ਜੀ ਉਹ ਵੱਡੀ ਹੁੰਦੀ ਦੂਜੀਆਂ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੂੰ ਨਿਗਲ ਗਈ। ਕਈ ਕੰਪਨੀਆਂ ਜਿਹੜੀਆਂ ਸੀਗੀਆਂ ਉਹ ਆਪਸ ਦੇ ਵਿੱਚ ਮਰਜ ਹੋ ਗਈਆਂ ਇਹਦੀ ਜਿਹੜਾ ਜੀ ਉਹ ਵਜ੍ਹਾ ਕਰਕੇ। ਰਿਲਾਇੰਸ ਕੰਪਨੀ ਦੇ ਇਸ ਵੇਲੇ 150 ਤੋਂ ਵੱਧ ਜਿਹੜੇ ਪ੍ਰੋਡਕਟ ਨੇ ਉਹ ਬਾਜ਼ਾਰ ਦੇ ਵਿੱਚ ਨੇ। ਪੈਟਰੋਲੀਅਮ ਹੈ, ਪੋਲੀਐਸਟਰ ਹੈ, ਕੱਪੜੇ ਨੇ, ਸ਼ਾਪਿੰਗ ਮਾਲਸ ਹੈ, ਡਿਜੀਟਲ ਸੇਵਾਵਾਂ ਨੇ, ਰੀਟੇਲ ਬ੍ਰਾਂਡ ਨੇ। ਇਹਨਾਂ ਦੀ ਡਿਸ਼ ਨੈਟਵਰਕ ਜਿਹੜਾ ਵੀ ਉਹ ਹੈਗਾ। ਰਿਲਾਇੰਸ ਦੀਆਂ 9 ਪੈਟਰੋਲੀਅਮ ਕੰਪਨੀਆਂ ਨੇ। ਜਿਹੜਾ ਇੱਥੇ ਫੂਲੋਖਰੀ ਪਿੰਡਾ ਦੀ ਬਠਿੰਡੇ ਦੇ ਨੇੜੇ ਜਿਹੜੀ ਤੇਲ ਸੋਧਕ ਕਾਰਖਾਨਾ ਉਹ ਰਿਲਾਇੰਸ ਦਾ ਜਿਹੜਾ ਵੀ ਉਹ ਹੈ। ਔਰ ਖੇਡਾਂ ਦਾ ਸਮਾਨ, ਕੱਪੜੇ, ਫੈਸ਼ਨ, ਕਰਿਆਨੇ ਦੇ ਨਾਲ ਸੰਬੰਧਿਤ ਇੱਥੇ ਰਿਲਾਇੰਸ ਫਰੈਸ਼ ਜਿਹੜੇ ਸਬਜ਼ੀਆਂ ਦੇ ਸਟੋਰ ਇਹਨਾਂ ਦੇ ਨੇ। ਗਰੋਸਰੀ ਸਟੋਰ ਬਹੁਤ ਵੱਡੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਉਹ ਖੁੱਲ੍ਹੇ ਹੋਏ ਨੇ। ਰੀਟੇਲ ਦੇ ਵਿੱਚ ਨੇ ਇਹ ਰਿਲਾਇੰਸ ਫਰੈਸ਼ ਜਾਂ ਰਿਲਾਇੰਸ ਸਮਾਰਟ, ਰਿਲਾਇੰਸ ਮਾਰਕੀਟ, ਰਿਲਾਇੰਸ ਡਿਜੀਟਲ, ਰਿਲਾਇੰਸ ਜਿਊਲਰਸ ਜਿਹੜੇ ਉਹ ਸਾਰੇ ਦੇ ਸਾਰੇ ਸਟੋਰ ਨੇ। ਸਵਾਲ ਵੱਡਾ ਇਹ ਹੈ ਕਿ ਦੇਖਣਾ ਇਹ ਹੋਊਗਾ ਕਿ ਇਹਦੇ ਉੱਤੇ ਜਿਹੜੇ ਲੋਕ ਨੇ ਉਹ ਕਿੰਨਾ ਕੁ ਇਸ ਸੱਦੇ ਨੂੰ ਹੁੰਗਾਰਾ ਭਰਦੇ ਆ। ਜੇ ਤਾਂ ਲੋਕ ਜਿਸ ਤਰੀਕੇ ਦੇ ਨਾਲ ਐਜੀਟੇਸ਼ਨ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਲੋਕਾਂ ਦੇ ਮਨਾਂ ਦੇ ਅੰਦਰ ਜਿਸ ਤਰੀਕੇ ਦਾ ਗੁੱਸਾ ਜਿਹੜਾ ਜੀ ਉਹ ਹੈ, ਜੇ ਤਾਂ ਇਹ ਉਸੇ ਹੀ ਗੁੱਸੇ ਦੇ ਤਹਿਤ ਜਿਹੜਾ ਵੀ ਉਹ ਚੱਲਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਆਉਂਦੇ ਦਿਨਾਂ ਦੇ ਦੌਰਾਨ ਇਹ ਜਿਹੜੇ ਵੱਡੇ ਘਰਾਣੇ ਨੇ ਅੰਬਾਨੀਆਂ ਅਡਾਨੀਆਂ ਦੇ ਉਹਨਾਂ ਨੂੰ ਸੇਕਾ ਤਾਂ ਜਿਹੜਾ ਵੀ ਉਹ ਲੱਗ ਸਕਦਾ। ਇਹਦੇ ਵਿੱਚ ਕੋਈ ਸ਼ੱਕ ਵਾਲੀ ਜਿਹੜੀ ਵੀ ਉਹ ਗੱਲ ਨਹੀਂ ਗੀ।
ਜਿੱਧਰ ਨੂੰ ਪੰਜਾਬੀ ਜਿਹੜਾ ਜੀ ਉਹ ਪੈਰ ਨਿਕਲਣ। ਪਰ ਇਹਦੇ ਉੱਤੇ ਇੰਨਾ ਜ਼ਰੂਰ ਹੈ ਜੀ ਕਿ ਅਜੇ ਥੋੜ੍ਹੀਆਂ ਜਿਹੀਆਂ ਚੀਜ਼ਾਂ ਦੇ ਉੱਤੇ ਡਾਊਟ ਜਿਹੜਾ ਉਹ ਰਹੂਗਾ। ਆਉਂਦੇ ਦਿਨਾਂ ਦੇ ਦੌਰਾਨ ਕੁਝ ਚੀਜ਼ਾਂ ਜਿਹੜੀਆਂ ਉਹ ਹੋਰ ਕਲੀਅਰ ਹੋਣਗੀਆਂ ਜੀ। ਅੱਗੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਸੱਦਿਆ ਜਾਵੇਗਾ। ਜਿਹੜੀਆਂ ਇਹ 31 ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਹੈ ਜੀ ਉਹ ਕੀਤੀ ਆ ਮੁੱਖ ਮੰਤਰੀ ਹੋਰਾਂ ਨੇ। ਜਿਹੜੇ ਇਹ ਕਿਸਾਨ ਆਗੂ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇੱਥੇ ਖੇਤੀ ਕਾਨੂੰਨ ਜਿਹੜੇ ਆ ਉਹਨਾਂ ਨੂੰ ਰੱਦ ਕਰੇ। ਮੀਟਿੰਗ ਦੇ ਵਿੱਚ ਇਹ ਮੁੱਦਾ ਵੀ ਉੱਠਿਆ, ਮੁੱਖ ਮੰਤਰੀ ਹੋਰਾਂ ਨੇ ਉਠਾਇਆ ਕਿ ਅਸੀਂ ਸੈਸ਼ਨ ਜਿਹੜਾ ਉਹ ਸੱਦ ਲਾਂਗੇ ਵਿਸ਼ੇਸ਼, ਕਿਉਂਕਿ ਇੱਕ ਗੱਲ ਤਾਂ ਤਕਰੀਬਨ ਬਿਲਕੁਲ ਕਲੀਅਰ ਜਿਹੜੀ ਦਿਸ ਰਹੀ ਹੈ ਕਿ ਸਰਕਾਰ ਵੀ ਮੰਨ ਰਹੀ ਹੈ ਕਿਸਾਨ ਅੰਦੋਲਨ ਦਾ ਜਿਹੜਾ ਵੀ ਅਸਰ, ਇਸ ਕਰਕੇ ਉਹ ਨਾ ਹੀ ਨਹੀਂ ਕਰ ਰਹੀ ਕਿਸਾਨਾਂ ਨੂੰ, ਕਿਉਂਕਿ ਕਿਸਾਨ ਬਹੁਤ ਵੱਡਾ ਵੋਟ ਬੈਂਕ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਵੀ ਕਰ ਦਿਆਂਗੇ ਜਿਹੜਾ ਜੀ ਇਹ ਸੈਸ਼ਨ ਸੱਦ ਕੇ, ਪਰ ਇਹਦੇ ਉੱਤੇ ਰਾਜਪਾਲ ਨੇ ਸਾਈਨ ਨਹੀਂ ਕਰਨੇ। ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਤੁਸੀਂ ਸੈਸ਼ਨ ਸੱਦੋ, ਖੇਤੀ ਕਾਨੂੰਨਾਂ ਨੂੰ ਰੱਦ ਕਰੋ, ਜੇ ਜਿਹੜਾ ਰਾਜਪਾਲ ਸਾਈਨ ਨਹੀਂ ਕਰਨਗੇ ਤੇ ਰਾਜਪਾਲ ਦਾ ਘਰਾਓ ਫਿਰ ਕਿਸਾਨ ਜਿਹੜਾ ਜੀ ਉਹ ਕਰਨਗੇ। ਰਾਜਪਾਲ ਦੇ ਸਾਈਨ ਹੋਣ ਤੋਂ ਬਾਅਦ ਜਿਹੜਾ ਜੀ ਉਹ ਰਾਸ਼ਟਰਪਤੀ ਦੇ ਕੋਲੇ ਜਾਊਗਾ। ਠੀਕ ਉਸ ਤਰੀਕੇ ਨਾਲ ਜਿਵੇਂ ਪਾਣੀਆਂ ਸੰਬੰਧੀ ਜਿਹੜੇ ਆਰਡੀਨੈਂਸ ਸੀਗੇ ਉਹ ਰੱਦ ਕੀਤੇ ਗਏ ਸੀ ਉਦੋਂ, ਉਹ ਅਜੇ ਉੱਥੇ ਹੀ ਜਿਹੜਾ ਜੀ ਉਹ ਫਿਰਦਾ। ਰਾਸ਼ਟਰਪਤੀ ਹੋਰਾਂ ਨੇ ਸਲਾਹ ਲੈਣ ਦੇ ਵਾਸਤੇ ਸੁਪਰੀਮ ਕੋਰਟ ਕੋਲੇ ਭੇਜਿਆ ਸੀ ਤੇ ਸੁਪਰੀਮ ਕੋਰਟ ਦੇ ਵਿੱਚ ਉਹ ਮਾਮਲਾ ਜਿਹੜਾ ਜੀ ਉਹ ਲਮਕਦਾ ਫਿਰਦਾ। ਜਿਹੜੇ ਗੈਰ ਭਾਜਪਾਈ ਰਾਜ ਨੇ ਜੇ ਸਾਰੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹਨੂੰ ਰੱਦ ਕਰਦੇ ਆ ਤੇ ਫਿਰ ਇੰਨਾ ਹੋ ਸਕਦਾ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜਾ ਜੀ ਮਾਮਲਾ ਜਦੋਂ ਜਾਣਾ ਇਹਨੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਣਾ ਕਾਨੂੰਨ ਨੇ, ਤੇ ਉੱਥੇ ਇਹ ਕੁਝ ਮਦਦ ਜਿਹੜੀ ਹੈ ਜੀ ਉਹ ਜ਼ਰੂਰ ਕਰ ਸਕਦੇ ਆ। ਪੰਜਾਬ ਦੇ ਮੁੱਖ ਮੰਤਰੀ ਜਿਹੜੇ ਦੀ ਉਹ ਇਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਰਾਏ ਜਿਹੜੀ ਆ ਆਪਣੇ ਮਾਹਿਰਾਂ ਦੇ ਕੋਲੋਂ ਲੈ ਰਹੇ ਹਾਂ ਔਰ ਉਹਦੇ ਨਾਲ ਦੇਖਾਂਗੇ ਅਗਲਾ ਸਟੈਪ ਜਿਹੜਾ ਦੀ ਸੁਪਰੀਮ ਕੋਰਟ ਜਾਂਦਾ। ਜੇ ਤਾਂ ਜਿਹੜੀ ਇਹਨਾਂ ਦੀ ਮੌਜੂਦਾ ਟੀਮ ਹੈ ਉਹਦੇ ਰਾਹੀਂ ਸੁਪਰੀਮ ਕੋਰਟ ਜਾਣਾ ਫੇਰ ਤਾਂ ਕੁਛ ਨਹੀਂ ਜਿਹੜਾ ਵੀ ਉਹ ਬਣਨਾ, ਕਿਉਂਕਿ ਇਹ ਫਲਾਪ ਟੀਮ ਇੱਕ ਜਿਹੜੀ ਦੀ ਉਹ ਰੱਖੀ ਹੋਈ ਹੈ ਜਿਹਨੇ ਸੱਤਿਆਨਾਸ਼ ਕਰਕੇ ਪੰਜਾਬ ਦੇ ਕੇਸਾਂ ਦਾ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਵੀ ਉਹ ਰੱਖਿਆ, ਚਾਹੇ ਉਹ ਸਤਲੁਜ ਯਮੁਨਾ ਲਿੰਕ ਵਾਲਾ ਮਾਮਲਾ, ਚਾਹੇ ਜਿਹੜਾ ਕੋਲ ਵਾਸ਼ ਵਾਲਾ ਮਾਮਲਾ, ਉਹਦਾ ਕਿੰਨਾ ਪੈਸਾ ਜਿਹੜਾ ਜੀ ਉਹ ਪਵਾਤਾ, ਬਰਗਾੜੀ ਕਾਂਡ ਸਭ ਨੂੰ ਪਤਾ ਹੈ ਕਿਸ ਤਰੀਕੇ ਦੇ ਨਾਲ ਘੱਟੇ ਮਿੱਟੀ ਰੋਲ ਕੇ ਬਹੁਤਾ ਕੇਸ ਜਿਹੜਾ ਵੀ ਇਹ ਰੱਖ ਦਿੱਤਾ ਇਹਨਾਂ ਦੀ ਜਿਹੜੀ ਜਿਹਨੂੰ ਇਹ ਐਕਸਪਰਟ ਕਹਿੰਦੇ ਆ ਉਸ ਟੀਮ ਨੇ। ਸਮੇਧ ਸੈਣੀ ਵਾਲਾ ਲੇਟੈਸਟ ਮਾਮਲਾ ਤੁਹਾਡੇ ਸਾਹਮਣੇ ਕਿਸ ਤਰੀਕੇ ਦੇ ਨਾਲ ਉਹਨੂੰ ਰਾਹਤ ਜਿਹੜੀ ਹੈ ਜੀ ਉਹ ਦਵਾਈ ਗਈ ਹੈ, ਇਹ ਇਸ ਟੀਮ ਦੀ ਹੀ ਮਿਹਰਬਾਨੀ ਹੈ। ਜੇ ਤਾਂ ਇਸ ਟੀਮ ਦੇ ਨਾਲ ਜਿਹੜਾ ਜੀ ਉਹ ਸੁਪਰੀਮ ਕੋਰਟ ਜਾਣਾ ਕਿਸਾਨਾਂ ਨੇ ਤੇ ਕਿਸਾਨ ਜਿਵੇਂ ਸੁਣ ਕੇ ਗੱਲ ਜਿਹੜੀ ਦੀ ਉਹ ਆ ਗਏ ਵੀ ਹਾਂ ਠੀਕ ਹੈ ਜੀ ਉਧਰੋਂ ਜਿਹੜਾ ਜੀ ਉਹ ਜਾਣਾ, ਫਿਰ ਤਾਂ ਇਹਨਾਂ ਤੋਂ ਕੋਈ ਉਮੀਦ ਜਿਹੜੀ ਉਹ ਨਹੀਂ ਹੈਗੀ। ਬਾਕੀ ਜਿਹੜਾ ਵੀ ਹੁਣ ਸਰਕਾਰ ਹੈ ਉਹ ਇਹ ਕਹਿੰਦੀ ਕਿ ਅਸੀਂ ਦਿੱਲੀ ਤੋਂ ਟੀਮ ਜਿਹੜੀ ਜੀ ਉਹ ਮੰਗਾਵਾਂਗੇ, ਉਹ ਟੀਮ ਦੇ ਰਾਹੀਂ ਜੇ ਜਾਇਆ ਜਾਂਦਾ ਤਾਂ ਜਿਵੇਂ ਸੋਨੀਆ ਗਾਂਧੀ ਨੇ ਅਪੀਲ ਕੀਤੀ ਆ ਜਿਹੜੇ ਕਾਂਗਰਸੀ ਰਾਜ ਨੇ ਉਹਨਾਂ ਨੂੰ, ਜਾਂ ਈਵਨ ਗੈਰ ਭਾਜਪਾਈ ਰਾਜ ਜਿਹੜੇ ਨੇ ਉਹਨਾਂ ਨੂੰ ਨਾਲ ਜਿਹੜਾ ਉਹ ਲੈਣਾ ਚਾਹੀਦਾ। ਜੇ ਇਕੱਠੇ ਹੋ ਕੇ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਸਿਚੁਏਸ਼ਨ ਜਿਹੜੀ ਜੀ ਉਹ ਹੋਰ ਹੋ ਸਕਦੀ ਹੈ। ਜਿਹੜੀ ਗ੍ਰਾਮ ਸਭਾਵਾਂ ਤੋਂ ਜਿਹੜਾ ਦੀ ਕੀਤਾ ਜਾ ਰਿਹਾ, ਗ੍ਰਾਮ ਸਭਾ ਦੇ ਜਿਹੜੇ ਬੁਲਾਏ ਜਾ ਰਹੇ ਨੇ ਇਕੱਠ, ਸਰਕਾਰ ਨੂੰ ਇਹ ਮਾਮਲਾ ਜਿਹੜਾ ਦੀ ਇਸ ਮਾਮਲੇ ਦੇ ਵਿੱਚ ਮਦਦ ਜ਼ਰੂਰ ਜਿਹੜੀ ਉਹ ਕਰਨੀ ਚਾਹੀਦੀ ਹੈ। ਪੰਚਾਇਤਾਂ ਨੂੰ ਇਹ ਕਹਿਣਾ ਚਾਹੀਦਾ ਕਿ ਉਹ ਗ੍ਰਾਮ ਸਭਾਵਾਂ ਦੇ ਇਕੱਠ ਸੱਦ ਕੇ ਉੱਥੇ ਮਤੇ ਪਾਉਣ। ਫਿਰ ਕਹੂੰਗਾ ਜੀ ਕਿ ਗਰਾਊਂਡ ਲੈਵਲ ਦੇ ਉੱਤੇ ਜਦੋਂ ਤੁਸੀਂ ਲੜਨਾ ਸੁਪਰੀਮ ਕੋਰਟ ਦੇ ਵਿੱਚ ਤੇ ਤੁਹਾਨੂੰ ਇੱਕ ਸੋਲਿਡ ਗਰਾਊਂਡ ਜਿਹੜੀ ਜੀ ਉਹ ਚਾਹੀਦੀ ਹੈ। ਜੇ ਉਹ ਤਿਆਰ ਨਾ ਹੋਈ ਤਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਕਿਵੇਂ ਕੇਸ ਲੜਿਆ ਜਾਵੇ ਜੀ। ਤੇ ਅੱਗੇ ਉਮਰਨ ਅੰਕਲ ਦੀ ਜੇ ਗੱਲ ਕਰੀਏ ਤਾਂ ਜ਼ਮਾਨਤ ਲਈ ਅਦਾਲਤ ਦਾ ਬੂਹਾ ਖੜਕਾਇਆ। ਉਹ ਜਿਹੜੀ ਸਿੱਟ ਹੈਗੀ ਬਹਿਬਲ ਕਲਾਂ ਬਰਗਾੜੀ ਦੇ ਵਾਸਤੇ ਬਣੀ ਹੋਈ, ਉਹਦੀ ਜਿਹੜੀ ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਮੁੱਖ ਦੋਸ਼ੀ ਦੇ ਵਜੋਂ 2 ਜਾਣਿਆਂ ਨੂੰ, ਤਾਂ ਸਾਬਕਾ DGP ਸੁਮੇਧ ਸੈਣੀ ਹੈ। ਉਹਦੇ ਨਾਲ ਜਿਹੜੀਆਂ ਦੀ ਉਹ ਮੁਸ਼ਕਲਾਂ ਵਧਣੀਆਂ ਨੇ ਉਦੋਂ ਦੇ ਸੱਤਾਧਾਰੀਆਂ ਦੀਆਂ, ਕਿਉਂਕਿ ਉਸ ਟਾਈਮ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਨ ਜੀ, ਉਹਨਾਂ ਦੇ ਕੋਲੇ ਸੀ ਔਰ ਉਹ ਰਾਤ ਨੂੰ ਕਿਹਦੇ ਨਾਲ ਗੱਲਬਾਤ ਜਿਹੜੀ ਦੀ ਉਹ ਕਰਦੇ ਰਹੇ, ਉਹ ਸਾਰਾ ਕੁਛ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਮੌਜੂਦ ਆ। ਉਹਨੂੰ ਤਾਂ ਅਜੇ ਜਿਹੜਾ ਜੀ ਸਿੱਟ ਨੇ ਸੱਦਣਾ, ਕਿਉਂਕਿ ਉਹਦੇ ਕੋਲੇ ਬਲੈਂਕਟ ਬੇਲ ਹੈ ਸਾਰੇ ਕੇਸਾਂ ਦੇ ਵਿੱਚ। 1 ਹਫ਼ਤਾ ਪਹਿਲਾਂ ਉਹਨੂੰ ਨੋਟਿਸ ਜਿਹੜਾ ਜੀ ਉਹ ਦੇਣਾ ਪੈਂਦਾ ਜੇ
ਅਰੈਸਟ ਉਹਦੀ ਜਿਹੜੀ ਜੀ ਉਹ ਕਰਨੀ ਹੈ। ਹੁਣ ਉਹਨੂੰ ਨੋਟਿਸ ਦੇ ਕੇ ਫਿਰ ਜਿਹੜਾ ਸਿੱਟ ਸੱਦਦੀ ਹੈ, ਜਾਂ ਸਿੱਟ ਉਹਦੇ ਕੋਲ ਜਿਹੜਾ ਜੀ ਪੁੱਛਗਿੱਛ ਦੇ ਵਾਸਤੇ ਪਹਿਲਾਂ ਸੱਦਦੀ ਹੈ, ਬਾਅਦ ਦੇ ਵਿੱਚ ਨੋਟਿਸ ਦਿੰਦੀ ਹੈ। ਇੰਨਾ ਫਰਕ ਹੈ ਕਿ ਇਹ ਸਿੱਟ ਜਿਹੜੀ ਹੈ ਜੀ ਇਹ ਡਿਫਰੈਂਟ ਹੈ। ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਵਰਗੇ ਆਫਿਸਰ ਹੈ ਜੀ, ਜਿਹੜਾ ਇੱਕ ਧੜੱਲੇਦਾਰ ਆਫਿਸਰ ਹੈ। ਇਹ ਇਹੋ ਜਿਹੀ ਸਿੱਟ ਨਹੀਂ ਗੀ ਜਿਹੋ ਜਿਹੀ ਬਲਵੰਤ ਸਿੰਘ ਮੁਲਤਾਨੀ ਵਾਲੇ ਮਾਮਲੇ ਦੇ ਵਿੱਚ ਜਿਹੜੀ ਜੀ ਉਹ ਛਾਣਬੀਣ ਕਰ ਰਹੀ, ਚਾਹ ਪਾਣੀ ਪਿਆ ਕੇ ਤੋੜ ਰਹੀ ਹੈ। ਉਧਰ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤੇ ਗਏ ਪਰਮਰਾਜ ਉਮਰਾ ਨੰਗਲ ਨੇ ਜਿਹੜਾ ਜੀ ਇਹ ਮਾਮਲੇ ਦੇ ਉੱਤੇ ਫਰੀਦਕੋਟ ਦੇ ਸੈਸ਼ਨ ਜੱਜ ਦੇ ਵਿੱਚ ਕੋਲੇ ਐਪਲੀਕੇਸ਼ਨ ਜਿਹੜੀ ਹੈ ਜੀ ਉਹ ਲਾਈ ਹੈ। ਉਹਨੇ ਇਹ ਗੱਲ ਕਹੀ ਆ ਕਿ ਉਹਨੂੰ ਇਸ ਗੱਲ ਦਾ ਡਰ ਹੈ ਕਿ ਸਿੱਟ ਜਿਹੜੀ ਆ ਉਹ ਕਿਸੇ ਵੇਲੇ ਵੀ ਉਹਨੂੰ ਗ੍ਰਿਫਤਾਰ ਕਰ ਸਕਦੀ ਹੈ। ਅਰਜ਼ੀ ਦੇ ਉੱਤੇ ਸੁਣਵਾਈ ਜਿਹੜੀ ਦੀ ਉਹ ਕੱਲ ਨੂੰ 1 ਅਕਤੂਬਰ ਨੂੰ ਹੋਊਗੀ। ਅਦਾਲਤ ਨੇ ਪੰਜਾਬ ਸਰਕਾਰ ਨੂੰ ਲਿਖਤੀ ਨੋਟਿਸ ਜਿਹੜਾ ਉਹ ਜਾਰੀ ਕੀਤਾ। ਜਿਹੜਾ ਓਕੂ ਹੈ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਜਿਹੜਾ ਉਹਦੇ ਵੱਲੋਂ ਜਿਹੜੇ ਕੁਝ ਜਿਹੜੇ ਵਿਦੇਸ਼ੀ ਹਥਿਆਰ ਸੀ ਉਹਦੀ ਤਸਕਰੀ ਸੰਬੰਧੀ ਗ੍ਰਿਫਤਾਰ ਕੀਤੇ ਗਏ ਕੁਝ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਗਿੱਛ ਦੇ ਦੌਰਾਨ ਖੁਲਾਸਾ ਜਿਹੜਾ ਹੋਇਆ ਕਿ ਇਹ ਜਿਹੜਾ ਉਮਰਾ ਨੰਗਲ ਹੈ ਉਹਦਾ ਜਿਹੜਾ ਨਾਮ ਇੱਥੇ ਇਹ ਵਿਦੇਸ਼ੀ ਹਥਿਆਰਾਂ ਵਾਲੇ ਮਾਮਲੇ ਦੇ ਵਿੱਚ ਵੀ ਜਿਹੜਾ ਜੀ ਉਹ ਆਉਂਦਾ। ਔਰ ਸਾਲ 2014 ਦੇ ਵਿੱਚ ਜਿਹੜੀ ਸਿਟੀ ਪੁਲਿਸ ਹੈ ਫਰੀਦਕੋਟ ਨੇ ਉਹਨੇ ਕੇਸ ਦਰਜ ਕਰਕੇ ਖੁਲਾਸਾ ਜਿਹੜਾ ਜੀ ਉਹ ਕੀਤਾ ਸੀਗਾ ਕਿ ਪੰਕਜ ਬਾਂਸਲ, ਸਤੀਸ਼ ਕੁਮਾਰ, ਰੋਹਿਤ ਛਾਬੜਾ, ਰਾਜ ਚੋਪੜਾ, ਅਮਿਤ ਗੋਇਲ, ਭੁਪਿੰਦਰ ਸਿੰਘ ਨੇ ਕਥਿਤ ਤੌਰ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ੀ ਹਥਿਆਰ ਪ੍ਰਾਪਤ ਕੀਤੇ ਸੀਗੇ ਔਰ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਇਹਨਾਂ ਹਥਿਆਰਾਂ ਨੂੰ ਆਪਣੇ ਨਾਮ ਜਿਹੜਾ ਜੀ ਉਹ ਕਰਵਾ ਲਿਆ ਸੀ। ਉਦੋਂ ਦੇ DIG ਪਰਮਰਾਜ ਉਮਰਾ ਨੰਗਲ ਨੇ ਇਸ ਮਾਮਲੇ ਦੇ ਵਿੱਚ ਕੁਝ ਲੋਕਾਂ ਨੂੰ ਕਲੀਨ ਚਿੱਟ ਦਿੱਤੀ ਸੀ ਔਰ ਹੁਣ 20 ਅਗਸਤ ਨੂੰ ਸਿੱਟ ਦੇ SP ਨੇ ਇਹ ਜਿਹੜਾ ਜੀ ਖੁਲਾਸਾ ਕੀਤਾ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਗਲਤ ਤਰੀਕੇ ਦੇ ਨਾਲ ਕਲੀਨ ਚਿੱਟ ਜਿਹੜੀ ਉਹ ਦਿੱਤੀ ਸੀ। ਪੰਕਜ ਬਾਂਸਲ ਤੇ ਸਤੀਸ਼ ਕੁਮਾਰ ਨੂੰ ਅਰੈਸਟ ਜਿਹੜਾ ਜੀ ਉਹ ਕੀਤਾ ਗਿਆ ਸੀ। ਪੰਕਜ ਨੇ ਇਹ ਮੰਨਿਆ ਕਿ ਉਹਨੂੰ ਹਥਿਆਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੁਹੱਈਆ ਜਿਹੜੇ ਉਹ ਕਰਵਾਏ ਗਏ ਸੀਗੇ ਔਰ ਇਹ ਵੀ ਜਿਹੜਾ ਜੀ ਖੁਲਾਸਾ ਹੋਇਆ ਇਹਦੇ ਵਿੱਚ ਕਿ ਵੀ ਇੱਕ ਗੈਰ ਕਾਨੂੰਨੀ ਜਿਹੜਾ ਹਥਿਆਰ ਹੈ, ਵਿਦੇਸ਼ੀ ਜਿਹੜਾ ਹਥਿਆਰ ਹੈ ਉਹ ਉਮਰਾ ਨੰਗਲ ਦੇ ਕੋਲੇ ਹੈ, ਜਿਹੜਾ ਕਿ ਅਜੇ ਤੱਕ ਬਰਾਮਦ ਨਹੀਂ ਜਿਹੜਾ ਉਹ ਹੋ ਸਕਿਆ। ਸੋ ਇਹ ਮਾਮਲਾ ਵੀ ਜਿਹੜਾ ਜੀ ਇਹਦੇ ਨਾਲ ਲੱਗਵਾ ਹੈ ਤੇ ਉਦਣ ਜਦੋਂ ਕੱਲ ਨੂੰ ਸੁਣਵਾਈ ਹੋਊਗੀ ਉਹਦੇ ਵਿੱਚ ਜਿਹੜੀ ਓਕੂ ਹੈ ਜੀ ਆਰਗੇਨਾਈਜ਼ਡ ਜਿਹੜੀ ਕ੍ਰਾਈਮ ਰੋਕਣ ਦੇ ਵਾਸਤੇ ਜਿਹੜਾ ਯੂਨਿਟ ਹੈ ਉਹ ਇਸ ਮਾਮਲੇ ਨੂੰ ਵੀ ਅਦਾਲਤ ਦੇ ਵਿੱਚ ਨੰਗਿਆ ਕਰਨ ਦਾ ਜਿਹੜਾ ਜੀ ਉਹ ਯਤਨ ਕਰੂਗਾ। ਹੁਣ ਕੱਲ ਨੂੰ ਡਿਪੈਂਡ ਹੈ ਜੀ ਸੈਸ਼ਨ ਦੇ ਉੱਤੇ ਕਿ ਉਹ ਇਸ ਮਾਮਲੇ 'ਚ ਉਮਰਾ ਨੰਗਲ ਨੂੰ ਜ਼ਮਾਨਤ ਦਿੰਦਾ ਜਾਂ ਨਹੀਂ। ਵੈਸੇ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਵਾਅਦਾ ਮਾਫ ਗਵਾਹ ਜਿਹੜਾ ਜੀ ਉਹ ਆ ਗਿਆ ਹੋਇਆ, ਇਸ ਕਰਕੇ ਇੱਥੋਂ ਅਦਾਲਤ ਤੋਂ ਜ਼ਮਾਨਤ ਮਿਲਣ ਦੇ ਚਾਂਸਸ ਘੱਟ ਨੇ ਜੀ। ਅੱਗੇ ਗੱਲ ਕਰਦੇ ਹਾਂ, ਕਿਸਾਨਾਂ ਤੇ ਕਲਾਕਾਰਾਂ ਨੇ ਇੱਕ ਤਾਲਮੇਲ ਕਮੇਟੀ ਬਣਾਈ ਹੈ। ਦੇਖੋ ਜਿਹੜਾ ਇਹ ਮਾਮਲਾ ਹੈ, ਇੱਕ ਤਾਂ ਜਿਹੜੀ 31 ਜਥੇਬੰਦੀਆਂ ਨੇ ਇਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਇਹ ਬੜੀ ਚੰਗੀ ਗੱਲ ਹੈ ਕਿ ਇਹ ਸਾਰੀਆਂ ਜਿਹੜੀਆਂ ਦੀ ਉਹ ਆਪਸ ਦੇ ਵਿੱਚ ਤਾਲਮੇਲ ਦੇ ਨਾਲ ਚੱਲ ਰਹੀਆਂ ਨੇ ਅਜੇ ਤੱਕ। ਜਿਹੜਾ ਜੀ ਸਵਾਲ ਵੱਡਾ ਜਿਹੜਾ ਜੀ ਇਹ ਹੈ ਕਿ 31 ਜਥੇਬੰਦੀਆਂ ਕਿਉਂ ਹੋ ਗਈਆਂ? 22 ਤਾਂ ਜ਼ਿਲ੍ਹੇ ਆ, ਮਤਲਬ ਇੱਕ ਜ਼ਿਲ੍ਹੇ ਦੇ ਵਿੱਚ ਕਈ ਜਥੇਬੰਦੀਆਂ ਜਿਹੜੀਆਂ ਦੀ ਉਹ ਖੜੀਆਂ ਨੇ। ਪਿਛਲੇ ਦਿਨਾਂ ਤੋਂ ਜਿਹੜੇ ਕਲਾਕਾਰ ਨੇ, ਜਿਸ ਦਿਨ ਖਾਸ ਤੌਰ ਤੇ ਬੰਦ ਹੋਇਆ ਉਸ ਦਿਨ ਇਹਨਾਂ ਕਲਾਕਾਰਾਂ ਨੇ ਵੀ ਪਾਰਟੀਸਪੇਟ ਜਿਹੜਾ ਉਹ ਕੀਤਾ। ਚੰਗੀ ਜਿਹੜੀ ਜੀ ਉਹ ਗੱਲ ਹੈ, ਕੋਈ ਅਹਿਸਾਨ ਨਹੀਂ, ਕਿਉਂਕਿ ਕਿਸਾਨਾਂ ਦੀ ਮਦਦ ਦੇ ਵਾਸਤੇ ਹਰ ਵਰਗ ਹੀ ਜਿਹੜਾ ਜੀ ਉਹ ਮੂਹਰੇ ਆਇਆ। ਉਹਦੇ ਵਿੱਚ ਇਹ ਜਿਹੜੇ ਕਲਾਕਾਰ ਸੀ ਉਹਨਾਂ ਨੇ ਵੀ ਵੱਖ-ਵੱਖ ਥਾਵਾਂ ਦੇ ਉੱਤੇ ਰੋਸ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲਿਆ, ਚਾਹੇ ਉਹ ਸ਼ੰਭੂ ਬਾਰਡਰ ਦੇ ਉੱਤੇ ਸੀ, ਚਾਹੇ ਉਹ ਮਾਨਸਾ ਦੇ ਵਿੱਚ ਸੀ, ਚਾਹੇ ਉਹ ਨਾਭਾ ਦੇ ਵਿੱਚ ਸੀਗਾ। ਨਾਮੀ ਗ੍ਰਾਮੀ ਜਿਹੜੇ ਕਲਾਕਾਰ ਨੇ ਜੀ ਉਹ ਮੂਹਰੇ ਆਏ ਕਿਸਾਨਾਂ ਦੀ ਹਮਾਇਤ ਦੇ ਵਾਸਤੇ। ਫਿਰ ਇੱਕ ਵੱਡਾ ਇਕੱਠ ਜਿਹੜਾ ਜੀ ਉਹ ਬਟਾਲੇ ਦੇ ਵਿੱਚ ਕੀਤਾ ਗਿਆ ਇਹਨਾਂ ਕਲਾਕਾਰਾਂ ਦੇ ਵੱਲੋਂ ਪਰਸੋਂ। ਉਹਦੇ ਵਿੱਚ ਵੀ ਵੱਡੇ ਨਾਮਵਰ ਜਿਹੜੇ ਜੀ ਉਹ ਕਲਾਕਾਰ ਸ਼ਾਮਲ ਹੋਏ, ਲੋਕ ਵੀ ਸ਼ਾਮਲ ਹੋਏ। ਇਹਦੇ ਨਾਲ ਜਿਹੜੇ ਨੌਜਵਾਨ ਨੇ ਉਹ ਵੀ ਇਸ ਸੰਘਰਸ਼ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਏ। ਹੁਣ ਕਿਉਂਕਿ ਇੱਕ ਗੱਲ ਜਿਹੜੀ ਜ਼ਰੂਰ ਹੈਗੀ ਆ ਕਿ ਇੱਥੇ ਜਿਸ ਦਿਨ ਦਾ ਇਹ ਬੰਦ ਹੋਇਆ ਉਸ ਦਿਨ ਦਾ ਇਹ ਖਰਚਾ ਥੋੜਾ ਜਿਹਾ ਜਿਹੜਾ ਜੀ ਉਹ ਪਾਇਆ ਜਾ ਰਿਹਾ ਵੀ ਜੇ ਝੰਡੇ ਤੇ ਡੰਡੇ ਜ਼ਿਆਦਾ ਹੋ ਗਏ
ਵੀ ਕੋਈ ਕਿਸੇ ਪਾਸੇ ਨੂੰ ਲਈ ਫਿਰਦਾ, ਕੋਈ ਕਿਸੇ ਪਾਸੇ ਨੂੰ ਲਈ ਫਿਰਦਾ। ਜੇ ਇਸ ਤਰ੍ਹਾਂ ਜਿਹੜਾ ਵੀ ਹੋ ਗਿਆ ਤੇ ਸੰਘਰਸ਼ ਕਮਜ਼ੋਰ ਪੈ ਜਾਣ ਦੇ ਜਿਹੜੇ ਵੀ ਉਹ ਅਸਾਰ ਨੇ। ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਦੀ ਟੇਕ ਇੱਕ ਗੱਲ ਦੇ ਉੱਤੇ ਲੱਗੀ ਹੋਈ ਆ ਵੀ ਕਿੰਨੇ ਦਿਨ ਤੁਸੀਂ ਸੰਘਰਸ਼ ਕਰ ਲਓਗੇ ਕਿਤੇ। ਉਹਨੂੰ ਇਸੇ ਗੱਲ ਤੋਂ ਜਿਹੜੀ ਦੀ ਵੱਡੀ ਆਸ ਹੈ ਤੇ ਹੋਰ 8 ਦਿਨ 10 ਦਿਨ ਇਦੋਂ ਬਾਅਦ ਤੁਸੀਂ ਕਿੰਨਾ ਇੱਕ ਦੇਰ ਜਿਹੜਾ ਦੀ ਉਹ ਸੜਕਾਂ ਦੇ ਉੱਤੇ ਟ੍ਰੇਨਾਂ ਰੋਕ ਕੇ ਜਿਹੜਾ ਦੀ ਉਹ ਬੈਠੇ ਰਹੋਗੇ। ਦੂਜੀ ਉਹਨੂੰ ਉਮੀਦ ਜਿਹੜੀ ਗੱਲ ਦੀ ਹੈ ਉਹ ਇਹ ਆ ਕਿ ਉਹਨੂੰ ਇਉਂ ਲੱਗਦਾ ਕੇਂਦਰ ਦੀ ਸਰਕਾਰ ਨੂੰ ਕਿ ਝੋਨਾ ਆ ਗਿਆ, ਇਹਨਾਂ ਨੇ ਹੁਣ ਉਹਦੀ ਕਟਾਈ ਵੱਲ ਨੂੰ ਜਿਹੜਾ ਦੀ ਉਹ ਤੁਰ ਪੈਣਾ ਤੇ ਮੁੜ ਕੇ ਇੱਥੋਂ ਜਿਹੜੇ ਦੀ ਉਹ ਰਸ਼ ਘੱਟ ਜਾਣਾ, ਲੋਕਾਂ ਦੀ ਜਿਹੜਾ ਦੀ ਉਹ ਹਮਾਇਤ ਘੱਟ ਜਾਣੀ। ਉਹਨਾਂ ਦੀ ਆਸ ਇਸ ਗੱਲ ਦੇ ਉੱਤੇ ਆ। ਦੂਜੀ ਆਸ ਕਿਤੇ ਨਾ ਕਿਤੇ ਉਹਨਾਂ ਦੀ ਇਸ ਗੱਲ ਦੇ ਉੱਤੇ ਲੱਗੀ ਹੋਈ ਆ ਕਿ ਜਿੱਥੇ ਜਿਹੜੀਆਂ ਕੁਝ ਸਿਆਸੀ ਪਾਰਟੀਆਂ ਨੇ ਉਹ ਵੀ ਇਹਨਾਂ ਸੰਘਰਸ਼ ਨੂੰ ਤਾਰ ਪੀਡੋ ਜ਼ਿਆਦਾ ਕਰਨ ਦੇ ਜਿਹੜਾ ਦੀ ਉਹ ਯਤਨਾਂ ਦੇ ਵਿੱਚ ਨੇ। ਖਾਸ ਤੌਰ ਦੇ ਉੱਤੇ ਜੇ ਅਕਾਲੀ ਦਲ ਬਾਦਲ ਨੂੰ ਤੁਸੀਂ ਜਿਹੜਾ ਦੀ ਉਹ ਲਾਓ, ਜਿੱਦਣ ਬੰਦ ਸੀਗਾ ਪੰਜਾਬ ਬੰਦ ਸੀ ਤੇ ਉਹ ਕਹਿੰਦੇ ਵੀ ਅਸੀਂ ਚੱਕਾ ਜਾਮ ਰੱਖਿਆ ਹੋਇਆ। ਹੁਣ 1 ਤਰੀਕ ਤੋਂ ਕੱਲ ਨੂੰ ਜਿਹੜਾ ਦੀ ਉਹ ਕਿਸਾਨਾਂ ਨੇ ਜਿਹੜਾ ਟ੍ਰੇਨ ਰੋਕੋ ਆ ਇਹਨੂੰ ਹੋਰ ਜਿਹੜਾ ਭਖਾਉਣਾ ਤੇ ਉਹ ਟਰੈਕਟਰ ਰੈਲੀ ਰੱਖ ਕੇ ਬਰਾਬਰ ਦੇ ਉੱਤੇ ਜਿਹੜਾ ਜੀ ਉਹ ਬੈਠੇ ਹੋਏ ਆ ਤੇ ਅਸੀਂ ਤਖਤਾਂ ਤੋਂ 3 ਤਖਤਾਂ ਤੋਂ ਜਿਹੜੀ ਜੀ ਉਹ ਟਰੈਕਟਰ ਰੈਲੀ ਲਿਆਉਣੀ ਤੇ ਚੰਡੀਗੜ੍ਹ ਨੂੰ ਜਾਣਾ। ਚੰਡੀਗੜ੍ਹ ਕਿਉਂ ਜਾਣਾ, ਦਿੱਲੀ ਕਿਉਂ ਨਹੀਂ ਜਾਣਾ, ਇਹ ਵੀ ਬਹੁਤੇ ਲੋਕਾਂ ਨੂੰ ਜਿਹੜਾ ਜੀ ਉਹ ਸਮਝ ਨਹੀਂ ਆ ਰਿਹਾ। ਇਹ ਤਾਰ ਪੀਡੋ ਕਰਨ ਦੇ ਜਿਹੜੇ ਜੀ ਉਹ ਯਤਨ ਨੇ ਇੱਕ ਕਿਸਮ ਦੇ ਨਾਲ। ਹੁਣ ਜਿਹੜੇ ਇਹ ਕਲਾਕਾਰ ਨੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜਾ ਦੀ ਉਹ ਰਲ ਕੇ ਤੁਰਨ ਦੀ ਗੱਲ ਜਿਹੜੀ ਆ ਉਹ ਕੀਤੀ ਹੈ। ਇਹ ਕਿਹਾ ਕਿ 14 ਮੈਂਬਰੀ ਕਮੇਟੀ ਇੱਕ ਜਿਹੜੀ ਦੀ ਉਹ ਬਣੂਗੀ। ਇਹਦੇ ਵਿੱਚ 7 ਜਿਹੜੇ ਆ ਉਹ ਇਹਨਾਂ ਕਲਾਕਾਰਾਂ ਤੇ ਗਾਇਕਾਂ ਦੇ ਵੱਲੋਂ ਹੋਣਗੇ ਤੇ 7 ਜਿਹੜੇ ਬੰਦੇ ਨੇ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਹੋਣਗੇ। ਇਹਨਾਂ ਨੇ ਕਿਹਾ ਤਾਂ ਇਹ ਹੈ ਕਿ ਜਿਹੜਾ ਵੀ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਵਾਲੇ ਦੇਣਗੇ ਉਸ ਪ੍ਰੋਗਰਾਮ ਨੂੰ ਅਸੀਂ ਅੱਗੇ ਜਿਹੜਾ ਵੀ ਉਹ ਪ੍ਰਚਾਰਾਂਗੇ। ਇਹ ਗੱਲ ਚੰਗੀ ਹੈ ਜੇ ਇਸ ਤਰ੍ਹਾਂ ਹੋਵੇ ਤਾਂ, ਕਿਉਂਕਿ ਹੋਣਾ ਵੀ ਉਹ ਚਾਹੀਦਾ। ਇਹ ਜਿਹੜਾ ਸੰਘਰਸ਼ ਹੈ ਜਿੱਥੋਂ ਤੱਕ ਇਹ ਲੈ ਕੇ ਆਏ ਆ ਇਹ ਕਿਸਾਨ ਜਥੇਬੰਦੀਆਂ ਲੈ ਕੇ ਆਈਆਂ। ਕਿਸਾਨ ਜਥੇਬੰਦੀਆਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਇਹਦੇ ਵਿੱਚ ਜਿਹੜੀ ਵੀ ਉਹ ਹੈ ਤੇ ਅੱਜ ਕਿਸਾਨ ਜਥੇਬੰਦੀਆਂ ਦੇ ਪਿੱਠ ਦੇ ਉੱਤੇ ਖੜੇ ਹੋਣ ਦੀ ਜਿਹੜੀ ਉਹ ਜ਼ਰੂਰਤ ਹੈ। ਹੁਣ ਸਵਾਲ ਜਿਹੜਾ ਦੀ ਵੱਡਾ ਇਹ ਆ ਕਿ ਕਲਾਕਾਰ ਵੀ ਅੱਜ ਕੱਲ੍ਹ ਜਿਹੜਾ ਵੀ ਉਹ ਵਿਹਲੇ ਨੇ ਤੇ ਹੁਣ 7 ਜਾਣੇ ਜਿਹੜੇ ਇਹਨਾਂ ਦੇ ਵੱਲੋਂ ਕਿਹੜੇ ਪਾਏ ਜਾਣਗੇ, ਉੱਥੋਂ ਕਿਤੇ ਇਹਨਾਂ ਦੇ ਵਿੱਚ ਜਿਹੜਾ ਦੀ ਉਹ ਵਿਗਾੜ ਨਾ ਪੈ ਜੀ। 7 ਦੇ ਵਿੱਚ ਮੈਨੂੰ ਜਿਹੜਾ ਦੀ ਚਾਹੀਦਾ ਉਹ ਕੋਈ ਮੈਨੂੰ ਚਾਹੀਦਾ, ਜਿਨ੍ਹਾਂ ਗੱਲਾਂ ਤੋਂ ਅਕਸਰ ਜਿਹੜੇ ਪੰਜਾਬੀਆਂ ਦੇ ਵਿੱਚ ਸਾਰਾ ਕੁਝ ਜਿਹੜਾ ਦੀ ਇਹ ਹੋ ਜਾਂਦਾ, ਇਹ ਜਿਹੜਾ ਦੀ ਉਹ ਵੇਖਣਾ ਹੋਊਗਾ। ਪਰ ਇਹ ਜਿਹੜੀ ਤਾਲਮੇਲ ਕਮੇਟੀ ਜਿਹੜੀ ਉਹ ਬਣੀ ਹੈ ਕਿਉਂਕਿ ਕਿਸਾਨਾਂ ਨੂੰ ਵੀ ਇਸ ਗੱਲ ਦੀ ਜਿਹੜੀ ਦੀ ਉਹ ਸ਼ਾਇਦ ਕਿਤੇ ਨਾ ਕਿਤੇ ਸਮਝ ਆ ਰਹੀ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਮਾਰ ਖਾ ਰਹੇ ਆ। ਉਹ ਇਸ ਮਸਲੇ ਦੇ ਉੱਤੇ ਬਹੁਤ ਜ਼ਿਆਦਾ ਐਕਟਿਵ ਨਹੀਂ। ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਸੋਸ਼ਲ ਮੀਡੀਆ ਦੇ ਉੱਤੇ ਆਪ ਮੁਹਾਰੇ ਜਿਹੜੀ ਹਮਾਇਤ ਹੈ ਉਹ ਕਿਸਾਨ ਜਥੇਬੰਦੀਆਂ ਤੋਂ ਮਿਲ ਰਹੀ ਹੈ, ਚਾਹੇ ਉਹ ਹੈਸ਼ਟੈਗ ਦੇ ਰੂਪ ਦੇ ਵਿੱਚ ਹੈ ਤੇ ਚਾਹੇ ਉਹਨਾਂ ਦੇ ਮੈਸੇਜ ਜਿਹੜੇ ਆ। ਜੇ ਇਹ ਕਲਾਕਾਰ ਪ੍ਰੋਪਰ ਇਹਨਾਂ ਦੇ ਨਾਲ ਜਿਹੜਾ ਜੀ ਉਹ ਤੁਰਦੇ ਆ ਤੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਐਕਟਿਵ ਨੇ, ਉੱਥੋਂ ਇੱਕ ਹਮਾਇਤ ਜਿਹੜੀ ਹੈ ਜੀ ਉਹ ਕਿਸਾਨਾਂ ਨੂੰ ਜ਼ਰੂਰ ਮਿਲ ਸਕਦੀ ਹੈ, ਮਿਲਣੀ ਵੀ ਜਿਹੜੀ ਉਹ ਚਾਹੀਦੀ ਹੈ। ਬਾਕੀ ਦੇਖਦੇ ਹਾਂ ਵੀ ਇਹ ਜਿਹੜੀ ਕਮੇਟੀ ਬਣੀ ਆ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਹੈ। ਜੀ ਬਿਲਕੁਲ ਹਮਾਇਤ ਤਾਂ ਜ਼ਰੂਰ ਆ ਸਾਰਿਆਂ ਨੂੰ, ਜਿੱਥੇ ਵੀ ਕੋਈ ਬੈਠਾ ਆ ਉਹ ਕਰਨੀ ਚਾਹੀਦੀ ਹੈਗੀ ਆ। ਅਤੇ ਅੱਗੇ ਗੱਲ ਕਰਦੇ ਹਾਂ ਐਮਨੈਸਟੀ ਦੀ। ਉਹਨਾਂ ਨੇ ਭਾਰਤ ਦੇ ਵਿੱਚ ਆਪਣੇ ਦਫ਼ਤਰ ਸਮੇਟ ਲਏ। ਇਹ ਬੜਾ ਜਿਹੜਾ ਜੀ ਉਹ ਅਨਫੋਰਚੂਨੇਟਲੀ ਜਿਹੜਾ ਉਹ ਹੋਇਆ ਕਿਉਂਕਿ ਜਿਹੜੇ ਲੋਕ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਆ ਇਹਦੇ ਬਾਰੇ ਜਾਣਦੇ ਆ ਕਿ ਇਹ ਕਿਵੇਂ ਕੰਮ ਜਿਹੜਾ ਜੀ ਉਹ ਕਰਦੀ ਹੈ। ਇਹ ਵਿਸ਼ਵ ਪੱਧਰੀ ਇੱਕ ਜਿਹੜੀ ਜੀ ਉਹ NGO ਆ ਔਰ ਇਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਹਦੀ ਪੂਰੇ ਵਿਸ਼ਵ ਦੇ ਵਿੱਚ। ਖਾਸ ਤੌਰ ਦੇ ਉੱਤੇ ਜਿੱਥੇ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ, ਮਨੁੱਖੀ ਅਧਿਕਾਰਾਂ ਦੇ ਉੱਤੇ ਹਮਲਾ ਹੁੰਦਾ, ਐਮਨੈਸਟੀ ਇੰਟਰਨੈਸ਼ਨਲ ਜਿਹੜੀ ਆ ਉਹ ਇੰਟਰਵੀਨ ਕਰਦੀ ਆ ਆਪਣੇ ਤੌਰ ਦੇ ਉੱਤੇ। ਸਰਕਾਰਾਂ ਦੇ ਜਿਹੜਾ ਦੀ ਕੰਨ ਨੇ ਜਿਹੜੇ ਦੀ ਉਹਨਾਂ ਦੇ ਉੱਤੇ ਸਰਕਾਉਣ ਦੇ ਵਾਸਤੇ ਐਮਨੈਸਟੀ ਇੰਟਰਨੈਸ਼ਨਲ ਦੀਆਂ ਬਹੁਤ ਸਾਰੀਆਂ ਰਿਪੋਰਟਸ ਵਿਸ਼ਵ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਬਣਦੀਆਂ ਨੇ। ਕਿਉਂਕਿ ਆਪਾਂ ਕਈ ਵਾਰੀ ਇੱਥੋਂ ਜਿਹੜੀ ਦੀ ਇਹ ਗੱਲ ਕੀਤੀ ਹੈ ਕਿ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਹਸਤੀਆਂ ਨੇ, ਜਿਵੇਂ ਪਿਛਲੇ
ਸਮੇਂ ਦੇ ਦੌਰਾਨ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਗਿਆ। ਮਨੁੱਖੀ ਅਧਿਕਾਰਾਂ ਲਈ ਲਿਖਣ ਵਾਲੀਆਂ ਕਲਮਾਂ ਉਹ ਸ਼ਾਂਤ ਕਰਵਾਈਆਂ ਗਈਆਂ। ਚਲੋ ਉਹ ਸ਼ਾਂਤ ਇਸ ਕਰਕੇ ਹੋਈਆਂ ਕਿ ਉਹ ਜੇਲ੍ਹ ਦੇ ਅੰਦਰ ਨੇ, ਪਰ ਹੋਈ ਤਾਂ ਇੱਕ ਸਾਜ਼ਿਸ਼ ਸੀ। ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਕਲਮਾਂ ਨੂੰ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ, ਬੋਲਣ ਵਾਲੇ ਲੋਕਾਂ ਨੂੰ ਇੱਕ ਇੱਕ ਕਰਕੇ ਅੰਦਰ ਦਿੱਤਾ ਗਿਆ, ਮਰਡਰ ਕਰਵਾ ਦਿੱਤੇ ਗਏ। ਜਿਸ ਤਰੀਕੇ ਦੇ ਨਾਲ ਲੋਕਾਂ ਦੇ ਸਵਾਲੀਆ ਚਿੰਨ੍ਹ ਤਾਂ ਉਹਦੇ ਨਾਲ ਖੜੇ ਜਿਹੜੇ ਜੀ ਉਹ ਹੋਏ। ਹੁਣ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਆ ਉਹ ਇੱਥੋਂ ਆਪਣਾ ਸਾਰਾ ਕੁਝ ਜਿਹੜਾ ਜੀ ਉਹ ਸਮੇਟ ਰਹੀ ਹੈ, ਔਰ ਉਹਨੇ ਇਹ ਗੱਲ ਕਹੀ ਹੈ ਕਿ ਉਹਦੇ ਜਿਹੜੇ ਅਕਾਊਂਟ ਨੇ ਭਾਰਤ ਦੇ ਵਿੱਚ ਉਹ ਜਾਮ ਹੋ ਗਏ, ਜਿਹਦੇ ਕਰਕੇ ਉਹਦੀਆਂ ਸਾਰੀਆਂ ਗਤੀਵਿਧੀਆਂ ਖੜ ਗਈਆਂ। ਉਹਨੇ ਇਹ ਗੱਲ ਕਹੀ ਹੈ ਕਿ ਉਹਦੇ ਉੱਤੇ ਬੇਬੁਨਿਆਦ ਦੋਸ਼ਾਂ ਦੇ ਤਹਿਤ ਦੋਸ਼ ਲਾ ਕੇ ਉਹਨੂੰ ਲਗਾਤਾਰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ। ਐਮਨੈਸਟੀ ਇੰਡੀਆ ਨੇ ਜਿਹੜਾ ਵੀ ਇਹ ਗੱਲ ਕਹੀ ਹੈ ਕਿ ਜਥੇਬੰਦੀ ਨੂੰ ਭਾਰਤ 'ਚ ਕਰਮਚਾਰੀ ਕੱਢਣ ਤੇ ਉਹਦੇ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਮੁਹਿੰਮਾਂ ਦੇ ਉੱਤੇ ਖੋਜ ਰੋਕਣ ਲਈ ਮਜਬੂਰ ਕੀਤਾ ਗਿਆ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਭਾਰਤ ਸਰਕਾਰ ਨੇ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੇ ਬੈਂਕ ਖਾਤਿਆਂ ਨੂੰ ਪੂਰੇ ਤਰੀਕੇ ਨਾਲ ਜਾਮ ਕਰਤਾ, ਜਿਹਦੇ ਬਾਰੇ 10 ਸਤੰਬਰ 2020 ਨੂੰ ਉਹਨਾਂ ਨੂੰ ਜਿਹੜਾ ਵੀ ਉਹ ਪਤਾ ਲੱਗਿਆ, ਜਿਹਦੇ ਕਰਕੇ ਜਥੇਬੰਦੀ ਦੇ ਵੱਲੋਂ ਸਾਰੇ ਕੰਮਾਂ ਨੂੰ ਜਿਹੜਾ ਵੀ ਉਹ ਰੋਕ ਦਿੱਤਾ ਗਿਆ। ਸਰਕਾਰ ਨੇ ਇਸ ਜਥੇਬੰਦੀ ਦੇ ਉੱਤੇ ਇਹ ਦੋਸ਼ ਲਾਇਆ ਕਿ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਆ ਉਹਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ੀ ਧਨ ਜਿਹੜਾ ਜੀ ਉਹ ਮਿਲ ਰਿਹਾ। ਸਰਕਾਰੀ ਸੂਤਰ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਐਮਨੈਸਟੀ NGO ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਕੋਈ ਵੀ ਜਾਂਚ ਨਹੀਂ ਕੀਤੀ ਜਾ ਰਹੀ, ਸਗੋਂ ED ਦੇ ਵੱਲੋਂ ਇਹ ਜਾਂਚ ਜਥੇਬੰਦੀ ਨਾਲ ਸੰਬੰਧਿਤ ਇੱਕ ਪ੍ਰਾਈਵੇਟ ਕੰਪਨੀ ਦੇ ਖਿਲਾਫ ਕੀਤੀ ਜਾ ਰਹੀ ਹੈ, ਜਿਹਦੇ ਉੱਤੇ 51 ਕਰੋੜ ਰੁਪਏ ਤੋਂ ਵੱਧ ਦਾ ਵਿਦੇਸ਼ੀ ਚੰਦਾ ਗੈਰ ਕਾਨੂੰਨੀ ਢੰਗ ਦੇ ਨਾਲ ਲੈਣ ਦਾ ਦੋਸ਼ ਹੈ। ਜਿਹੜੇ ਸਰਕਾਰੀ ਸੂਤਰ ਨੇ ਉਹ ਇਹ ਕਹਿੰਦੇ ਨੇ ਕਿ ED ਦੇ ਵੱਲੋਂ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਪ੍ਰਾਈਵੇਟ ਲਿਮਟਿਡ ਤੇ ਇੰਡੀਅਨ ਫਾਰ ਐਮਨੈਸਟੀ ਇੰਟਰਨੈਸ਼ਨਲ ਟਰਸਟ ਦੇ ਖਿਲਾਫ ਫੇਮਾ ਤੇ PML ਦੇ ਤਹਿਤ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਸਰਕਾਰ ਦਾ ਇੱਕ ਜਿਹੜਾ ਸੀਨੀਅਰ ਅਧਿਕਾਰੀ ਆ ਉਹ ਇਹ ਕਹਿੰਦਾ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ 13-14 ਤੋਂ ਲੈ ਕੇ 18-19 ਦੇ ਵਿਚਾਲੇ ਐਮਨੈਸਟੀ ਇੰਟਰਨੈਸ਼ਨਲ UK ਤੋਂ 51 ਕਰੋੜ 72 ਲੱਖ ਰੁਪਏ ਦਾ ਵਿਦੇਸ਼ੀ ਚੰਦਾ ਹਾਸਲ ਜਿਹੜਾ ਜੀ ਉਹ ਕੀਤਾ, ਜਿਹਦੇ ਕਰਕੇ ਉਹ ਕਹਿੰਦੇ ਕਿ ਇਹਦੇ ਟਰਸਟ ਦੇ ਖਾਤੇ ਜਿਹੜੇ ਆ ਉਹ ਜਾਮ ਕੀਤੇ ਗਏ ਆ। ਇਹ ਦੇਖੋ ਇੱਕ ਕਿਸਮ ਦੇ ਨਾਲ ਬਹਾਨਾ ਬਣਾ ਕੇ ਐਮਨੈਸਟੀ ਨੂੰ ਜਿਹੜਾ ਵੀ ਇੱਥੇ ਇੰਟਰਨੈਸ਼ਨਲ ਜਿਹੜੀ ਆ ਉਹਨੂੰ ਰੋਕਿਆ ਗਿਆ, ਔਰ ਰੋਕਿਆ ਇਸ ਕਰਕੇ ਗਿਆ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਆ ਜੀ ਉਹਦਾ ਕੰਮ ਕੀ ਹੈ। ਉਹਦਾ ਕੰਮ ਜਿਹੜਾ ਹਿਊਮਨ ਰਾਈਟਸ ਦੀਆਂ ਜਿੱਥੇ ਜਿੱਥੇ ਉਲੰਘਣਾਵਾਂ ਹੁੰਦੀਆਂ ਨੇ ਉਹਦੇ ਉੱਤੇ ਨਿਗਾਹ ਰੱਖਣਾ ਹੈ ਇੰਟਰਨੈਸ਼ਨਲ ਪੱਧਰ ਦੇ ਉੱਤੇ। ਇਹ ਕੋਈ ਭਾਰਤ ਦੇ ਵਿੱਚ ਜਥੇਬੰਦੀ ਨਹੀਂ ਬਲਕਿ ਵਿਸ਼ਵ ਭਰ ਦੇ ਵਿੱਚ ਇਹ ਵਿਚਰਦੀ ਜਿਹੜੀ ਜੀ ਉਹ ਜਥੇਬੰਦੀ ਆ। ਕਿਸੇ ਜਗ੍ਹਾ ਦੇ ਉੱਤੇ ਉਹਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਨਹੀਂ ਲੱਗੇ ਜਿਸ ਤਰ੍ਹਾਂ ਦੇ ਦੋਸ਼ ਇੱਥੇ ਲਾ ਕੇ ਉਹਦੇ ਖਾਤੇ ਜਿਹੜੇ ਜੀ ਉਹ ਜਾਮ ਕੀਤੇ। ਭਾਰਤ ਦੇਸ਼ ਮਹਾਨ ਹੈ ਜੀ। ਅੱਗੇ ਗੱਲ ਕਰਦੇ ਹਾਂ ਯੂਪੀ ਦੀ ਦਲਿਤ ਕੁੜੀ ਵਾਲਾ ਜਿਹੜਾ ਮਾਮਲਾ ਆ ਉਹ ਵੀ ਭਖਿਆ। ਦੇਖੋ ਇਹ ਅਸੀਂ ਘਿਨਾਉਣੀ ਘਟਨਾ ਜਿਹੜੀ ਜੀ ਇੱਕ ਵਾਰੀ ਫੇਰ ਵਾਪਰੀ ਆ, ਜਿਹਨੇ ਸ਼ਰਮ ਦੇ ਨਾਲ ਸਿਰ ਜਿਹੜਾ ਉਹ ਨੀਵਾਂ ਕਰ ਦਿੱਤਾ। 15 ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਨ ਤੋਂ ਬਾਅਦ ਇਹ ਹਾਥਰਸ ਡਿਸਟ੍ਰਿਕਟ ਪੈਂਦਾ ਉੱਤਰ ਪ੍ਰਦੇਸ਼ ਦੇ ਵਿੱਚ 19 ਸਾਲ ਦੀ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਇਹ ਕੁੜੀ ਜਿਹੜੀ ਸੀਗੀ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ ਔਰ ਮੌਤ ਜਿਹੜੀ ਉਹ ਜਿੱਤ ਗਈ। ਇਹ ਕੁੜੀ ਦੀ ਮੌਤ ਹੋ ਗਈ, ਉਹਦੇ ਸਰੀਰ ਦੇ ਅੱਧੇ ਹਿੱਸੇ ਨੇ ਕੰਮ ਕਰਨਾ ਬੰਦ ਕਰਤਾ ਸੀਗਾ ਤੇ ਉਹਨੂੰ ਦਿੱਲੀ ਦੇ ਸਫਦਰਜੰਗ ਹਸਪੀਟਲ ਦੇ ਵਿੱਚ ਇੱਕ ਦਿਨ ਪਹਿਲਾਂ ਰੈਫਰ ਕੀਤਾ ਗਿਆ ਸੀਗਾ। ਇਹਦੀ ਮੌਤ ਜਿਹੜੀ ਹੋ ਗਈ ਔਰ ਐਕਚੁਅਲੀ ਇਹ ਜਿਹੜੇ ਸੋ ਕਾਲਡ ਉੱਚ ਜਾਤੀਆਂ ਵਾਲੇ ਜਿਹੜੇ ਠਾਕਰ ਨੇ ਉਹਨਾਂ ਦੀ ਹਵਸ ਦਾ ਸ਼ਿਕਾਰ ਹੋਈ ਲੜਕੀ। ਆਪਣੇ ਭਰਾ ਤੇ ਮਾਂ ਦੇ ਨਾਲ ਘਾਹ ਖੋਤਣ ਜਿਹੜਾ ਜੀ ਉਹ ਗਈ ਸੀ। ਜਦੋਂ ਇੱਕ ਪੂਰਾ ਬਣ ਗਿਆ ਘਾਹ ਦਾ ਤੇ ਭਰਾ ਜਿਹੜਾ ਸੀ ਉਹ ਘਾਹ ਲੈ ਕੇ ਆ ਗਿਆ, ਮਾਂ ਘਾਹ ਖੋਤਦੀ ਜਿਹੜੀ ਉਹ ਅੱਗੇ ਚਲੇ ਗਈ। ਪਿੱਛੋਂ ਇਹ ਜਿਹੜੇ ਮੁੰਡੇ ਸੀ 4 ਉਹਨਾਂ ਨੇ ਉਹਦੇ ਮੂੰਹ ਦੇ ਵਿੱਚ ਕੱਪੜਾ ਤੁੰਨ ਕੇ ਉੱਥੋਂ ਉਹਨੂੰ ਚੁੱਕ ਲਿਆ। ਇਹਨਾਂ ਪਤਾ ਹੀ ਨਹੀਂ ਲੱਗਿਆ ਲੜਕੀ ਦਾ। ਫਿਰ ਬਾਅਦ ਦੇ ਵਿੱਚ ਉਹਦੀ ਜਿਹੜੀ ਹੈ ਜੀ ਉਹ ਇੱਕ ਚੱਪਲ ਮਿਲੀ ਜਿੱਥੋਂ ਅੱਗੋਂ ਜਿਹੜਾ ਜੀ ਪਤਾ ਲੱਗਣਾ ਸ਼ੁਰੂ ਹੋਇਆ। ਔਰ ਤੁਸੀਂ ਦੇਖੋ ਕਿ ਕਰੂਰਤਾ ਦੀ ਹੱਦ ਜਿਹੜੀ ਆ ਉਹ ਕਿੰਨੀ ਹੋ ਸਕਦੀ ਹੈ ਕਿ ਉਹਦੀ ਜ਼ੁਬਾਨ ਵੱਢ ਦਿੱਤੀ ਗਈ
ਉਹਦੀ ਜਿਹੜੀ ਰੀੜ੍ਹ ਦੀ ਹੱਡੀ ਸੀ ਉਹ ਤੋੜ ਦਿੱਤੀ ਗਈ। ਜਿਹੜੀ ਪੁਲਿਸ ਹੈ ਉਹਨੇ ਇਹ 14 ਤਰੀਕ ਨੂੰ ਘਟਨਾ ਵਾਪਰਦੀ ਹੈ, 19 ਨੂੰ ਜਾ ਕੇ ਪਹਿਲੀ ਵਾਰੀ ਪੁਲਿਸ ਜਿਹੜੀ ਆ ਉਹਦਾ ਬਿਆਨ ਲੈਣ ਜਾਂਦੀ ਹੈ। ਉਹ ਉਸ ਹਾਲਤ ਦੇ ਵਿੱਚ ਨਹੀਂ ਸੀ ਬਿਆਨ ਦੇ ਸਕੇ। ਫਿਰ 21 ਤੇ 22 ਤਰੀਕ ਨੂੰ ਜਿਹੜੀ ਵੀ ਉਹ ਪੁਲਿਸ ਜਾਂਦੀ ਆ, ਉਹਨੇ ਇਸ਼ਾਰਿਆਂ ਦੇ ਨਾਲ ਜਿਹੜਾ ਜੀ ਉਹ ਦੱਸਿਆ ਜਾ ਰਿਹਾ ਕਿ ਉਹਦੇ ਨਾਲ ਇਹੋ ਜਿਹੀ ਘਟਨਾ ਜਿਹੜੀ ਆ ਉਹ ਵਾਪਰੀ ਹੈ। ਪੁਲਿਸ ਦੇ ਉੱਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗ ਰਿਹਾ। ਕਿਸੇ ਨੇ ਨਹੀਂ ਵੇਖੀ ਤੇ ਕਿਸੇ ਸਮੇਂ ਦੇਖਣਾ, ਇੱਕ ਫਿਲਮ ਹੈ ਆਰਟੀਕਲ 15, ਉਹ ਇਸੇ ਚੀਜ਼ ਦੇ ਉੱਤੇ ਜਿਹੜੀ ਜੀ ਉਹ ਬਣੀ ਹੋਈ ਫਿਲਮ ਹੈ। ਜੇ ਤੁਸੀਂ ਫਿਲਮ ਦੇਖੋਗੇ ਤੇ ਤੁਹਾਨੂੰ ਇਹ ਲੱਗੂਗਾ ਕਿ ਉਹ ਫਿਲਮ ਦੀ ਕਹਾਣੀ ਪਤਾ ਨਹੀਂ ਇਸੇ ਕੁੜੀ ਦੀ ਜਿਹੜੀ ਜੀ ਉਹ ਕਹਾਣੀ ਸੀ। ਇਸ ਤਰ੍ਹਾਂ ਦੀਆਂ ਕਹਾਣੀਆਂ ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਵਾਪਰਦੀਆਂ ਨੇ, ਜਿੱਥੇ ਇਹ ਅਖੌਤੀ ਉੱਚ ਜਾਤਾਂ ਵਾਲੇ ਜਿਹੜੇ ਆ ਉਹ ਇਹਨਾਂ ਦਲਿਤ ਜਿਹੜੇ ਨੇ ਜੀ ਉਹਨਾਂ ਨੂੰ ਸਮਝਦੇ ਹੀ ਜਿਹੜਾ ਉਹ ਕੱਖ ਨਹੀਂ ਹੈ। ਹੁਣ ਜਿਹੜੀ ਪੁਲਿਸ ਆ ਉਹ ਅਜੇ ਵੀ ਇਹਦੇ ਉੱਤੇ ਪੋਚੇ ਫੇਰ ਰਹੀ ਹੈ। ਉਹ ਇਹ ਕਹਿੰਦੀ ਹੈ ਕਿ ਇਹਦੀ ਗਲਤ ਗੱਲ ਹੈ ਕਿ ਉਹਦੀ ਜ਼ੁਬਾਨ ਜਿਹੜੀ ਉਹ ਕੱਟ ਦਿੱਤੀ ਗਈ। ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਦੱਸੂਗੀ ਜਾਂ ਉਹਦੀ ਮੈਡੀਕਲ ਰਿਪੋਰਟ ਜਿਹੜੀ ਹੈ ਉਹ ਦੱਸ ਰਹੀ ਹੈ। ਪੁਲਿਸ ਦੇ ਅਨੁਸਾਰ ਜ਼ੁਬਾਨ ਨਹੀਂ ਕੱਟੀ ਗਈ, ਪੁਲਿਸ ਦੇ ਅਨੁਸਾਰ ਉਹਦੀ ਰੀੜ੍ਹ ਦੀ ਹੱਡੀ ਜਿਹੜੀ ਉਹ ਨਹੀਂ ਤੋੜੀ ਗਈ। ਇੱਥੇ ਜਿਹੜਾ ਗੋਦੀ ਮੀਡੀਆ ਉਹਨੂੰ ਰੀਆ ਚੱਕਰਵਰਤੀ ਜਾਂ ਜਿਹੜੀ ਕੰਗਨਾ ਰਣੌਤ ਹੈ ਉਹਦੀਆਂ ਖਬਰਾਂ ਤੋਂ ਬਿਨਾਂ ਹੋਰ ਕੁਝ ਨਹੀਂ ਦਿਸਦਾ, ਕਿਉਂਕਿ ਗੋਦੀ ਮੀਡੀਆ ਦੀ ਜ਼ਬਾਨ ਪਹਿਲਾਂ ਕੱਟੀ ਹੋਈ ਹੈ, ਉਹਦੀ ਰੀੜ੍ਹ ਦੀ ਹੱਡੀ ਪਹਿਲਾਂ ਹੀ ਜਿਹੜੀ ਉਹ ਤੋੜੀ ਹੋਈ ਹੈ। ਇਸ ਕਰਕੇ ਇਸ ਮੁੱਦੇ ਦੇ ਉੱਤੇ ਸਭ ਚੁੱਪ ਨੇ। ਇਸ ਮੁੱਦੇ ਦੇ ਉੱਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਚੁੱਪ ਨੇ, ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਵੀ ਚੁੱਪ ਨੇ, ਇਸ ਮੁੱਦੇ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਸਾਰੇ ਵਜ਼ੀਰ ਜਿਹੜੇ ਜੀ ਉਹ ਚੁੱਪ ਨੇ। ਤੇ ਗੋਦੀ ਮੀਡੀਆ ਤੋਂ ਤਾਂ ਆਸ ਜਿਹੜੀ ਜੀ ਉਹ ਕੀਤੀ ਹੀ ਨਹੀਂ ਇਸ ਮਾਮਲੇ ਦੇ ਉੱਤੇ ਜਾ ਸਕਦੀ। ਕਰਨਾ ਵੀ ਉਹਨਾਂ ਨੇ ਕੁਛ ਨਹੀਂ ਗਾ ਜੀ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਬਾਬਰੀ ਮਸਜਿਦ ਢਾਉਣ ਦੇ ਮਾਮਲੇ ਦੇ ਵਿੱਚ ਫੈਸਲਾ ਅੱਜ ਆਵੇਗਾ। 28 ਸਾਲ ਪਹਿਲਾਂ 6 ਦਸੰਬਰ 1992 ਨੂੰ ਅਯੋਧਿਆ ਦੇ ਵਿੱਚ ਇਹ ਜਿਹੜੇ ਭਾਜਪਾਈਏ ਸੀਗੇ ਜੀ, ਵਿਕਾਸ ਸੇਵਕ ਉਹਨੂੰ ਕਹਿੰਦੇ, ਉਹਨਾਂ ਨੇ ਬਾਬਰੀ ਮਸਜਿਦ ਦਾ ਢਾਂਚਾ ਤੋੜਿਆ ਸੀ। ਢਾਂਚਾ ਡਿੱਗਣ ਦਾ ਦੋਸ਼ ਜਿਹੜੇ ਬਾਅਦ ਦੇ ਵਿੱਚ ਭਾਰਤ ਦੇ ਉਪ ਪ੍ਰਧਾਨ ਮੰਤਰੀ ਵੀ ਬਣੇ ਲਾਲ ਕ੍ਰਿਸ਼ਨ ਅਡਵਾਨੀ, ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਵਰਗੇ ਜਿਹੜੇ ਪ੍ਰਸਿੱਧ ਹਸਤੀਆਂ ਨੇ 48 ਲੋਕਾਂ ਦੇ ਉੱਤੇ ਦੋਸ਼ ਲੱਗੇ ਸੀ। 16 ਇਹਦੇ ਚੋਂ ਮਰ ਚੁੱਕੇ। CBI ਦੀ ਸਪੈਸ਼ਲ ਕੋਰਟ 32 ਦੋਸ਼ੀਆਂ ਦੇ ਉੱਤੇ ਅੱਜ ਜਿਹੜਾ ਵੀ ਉਹ ਫੈਸਲਾ ਸੁਣਾਊਗੀ। ਇਸ ਮਾਮਲੇ ਦੇ ਉੱਤੇ 10 ਮਿੰਟਾਂ ਦੇ ਵਕਫੇ ਦੇ ਵਿੱਚ 1992 2 FIR ਦਰਜ ਜਿਹੜੀਆਂ ਉਹ ਹੋਈਆਂ ਸੀਗੀਆਂ। ਇਹਦੇ 'ਚ ਲਾਲ ਕ੍ਰਿਸ਼ਨ ਅਡਵਾਨੀ, ਉਮਾ ਭਾਰਤੀ, ਮੁਰਲੀ ਮਨੋਹਰ ਜੋਸ਼ੀ, ਵਿਨੇ ਕਟਿਆਰ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਸ਼ੋਕ ਸਿੰਘਲ, ਸਾਧਵੀ ਸ਼ਬਦਪਰਾ, ਵਿਸ਼ਨੂੰ ਹਰੀ ਡਾਲਮੀਆ, ਗਿਰੀਰਾਜ ਕਿਸ਼ੋਰ ਜਿਹੜੇ ਵੀ ਉਹ ਸ਼ਾਮਲ ਸੀਗੇ। 1993 ਦੇ ਵਿੱਚ ਹਾਈ ਕੋਰਟ ਦੇ ਆਦੇਸ਼ ਦੇ ਉੱਤੇ ਲਖਨਊ ਦੇ ਵਿੱਚ ਇਹ ਵਿਸ਼ੇਸ਼ ਅਦਾਲਤ ਜਿਹੜੀ ਉਹ ਬਣਾਈ ਗਈ ਸੀ। ਜਿਸ ਟਾਈਮ ਲਾਲ ਕ੍ਰਿਸ਼ਨ ਅਡਵਾਨੀ ਨੇ ਰੱਥ ਯਾਤਰਾ ਕੱਢੀ ਸੀ, ਭਾਰਤੀ ਜਨਤਾ ਪਾਰਟੀ ਕੋਲ 2 ਸੀਟਾਂ ਹੁੰਦੀਆਂ ਸੀ। ਹੌਲੀ ਹੌਲੀ ਕਰਦੇ ਆ ਭਾਰਤੀ ਜਨਤਾ ਪਾਰਟੀ ਮੁਕੰਮਲ ਰੂਪ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਉੱਤੇ ਆਪਣੇ ਬਲਬੂਤੇ ਸਟਰੋਂਗਲੀ ਕਾਬਜ ਹੋ ਗਈ। ਉਹਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਰੋਲ ਸੀ, ਰੱਥ ਯਾਤਰਾ ਦਾ ਰੋਲ ਸੀ, ਬਾਬਰੀ ਮਸਜਿਦ ਢਾਉਣ ਦਾ ਜਿਹੜਾ ਵੀ ਉਹ ਰੋਲ ਸੀ। ਇਹ ਠੀਕ ਹੈ, ਅੱਜ ਜਿਹੜੇ ਇਹ ਲੋਕ ਨੇ ਇਹਨਾਂ ਦੇ ਨਾਮ ਤੁਹਾਨੂੰ ਦੱਸਿਆ, ਜਾਂ ਤਾਂ ਇਹਨਾਂ ਤੋਂ ਮਰ ਮੁਰ ਗਏ ਜਾਂ ਜਿਹੜੇ ਜਿੰਨੇ ਹੈਗੇ ਨੇ ਉਹ ਖੁੱਲੇ ਲਾਈਨ ਲਾਏ ਹੋਏ ਆ ਭਾਰਤੀ ਜਨਤਾ ਪਾਰਟੀ। ਮਤਲਬ ਕਿ ਉਹ ਕਿਤੇ ਸੱਤਾ ਦੇ ਵਿੱਚ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਰੋਲ ਜਿਹੜਾ ਜੀ ਉਹ ਨਹੀਂ ਹੈਗਾ। ਸੱਤਾ ਜਿਹਨਾਂ ਨੇ ਹਾਸਲ ਕਰਨੀ ਸੀ ਉਹ ਆ ਕੇ ਉਹਨਾਂ ਗੱਡੀਆਂ ਦੇ ਉੱਤੇ ਬੈਠ ਕੇ। ਅਦਾਲਤ ਨੇ ਇਸ ਮਸਲੇ ਦੇ ਉੱਤੇ ਇਹਨਾਂ ਸਾਰਿਆਂ ਨੂੰ ਜਿਹੜਾ ਅਦਾਲਤ ਦੇ ਵਿੱਚ ਸ਼ਾਮਲ ਰਹਿਣ ਦੀ ਉਸ ਟਾਈਮ ਹਦਾਇਤ ਜਾਰੀ ਕੀਤੀ ਹੋਈ ਹੈ। ਇੱਕ ਤਾਂ ਜਿਹੜੇ ਇਹ ਮੇਨ ਇੱਥੇ ਪੁਰੋਹਿਤ ਜਿਹੜਾ ਹੈਗਾ, ਕਿਉਂਕਿ ਉਹ ਕਰੋਨਾ ਤੋਂ ਪੀੜਤ ਹੈ, ਉਹਨੇ ਜਿਹੜੀ ਆ ਛੋਟ ਮੰਗੀ ਹੋਈ ਆ। ਜੇ ਉਹਦੀ ਸਿਹਤ ਜਿਹੜੀ ਕਰੋਨਾ ਕਰਕੇ ਸਹੀ ਨਹੀਂ, ਉਹਨੂੰ ਥੋੜੀ ਛੋਟ ਮਿਲੀ ਹੋਈ ਆ। ਇੱਕ ਦਿਨ ਜਿਹੜੀ ਵੀ ਉਹ ਛੋਟ ਹੋਰ ਉਹਨਾਂ ਨੇ ਆਪਣੀ ਸਿਹਤ ਦੀ ਵਜ੍ਹਾ ਕਰਕੇ ਜਿਹੜੀ ਉਹ ਮੰਗੀ ਹੋਈ ਹੈ। ਲਾਲ ਕ੍ਰਿਸ਼ਨ ਅਡਵਾਨੀ ਤੇ ਬਾਕੀ ਜਿਹੜੇ ਵੀ ਉਹ ਕੋਰਟ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਆ। 2007 ਦੇ ਵਿੱਚ ਟਰਾਇਲ ਸ਼ੁਰੂ ਹੋਇਆ ਸੀਗਾ ਤੇ ਪਹਿਲੀ ਗਵਾਹੀ ਜਿਹੜੀ ਉਹ ਹੋਈ ਸੀ। ਕੁੱਲ 994 ਗਵਾਹਾਂ ਦੀ ਲਿਸਟ ਸੀ, ਜਿਹਦੇ ਵਿੱਚੋਂ 351 ਦੀ ਗਵਾਹੀ ਹੋਈ। 198-92 ਮੁਕੱਦਮਾ ਦੇ ਵਿੱਚ 57 ਗਵਾਹੀਆਂ ਹੋਈਆਂ, ਜਦੋਂ ਕਿ ਜਿਵੇਂ ਤੁਹਾਨੂੰ ਦੱਸਿਆ ਕਿ 2 ਮੁਕੱਦਮੇ ਸੀ। 197-92 ਦੇ ਵਿੱਚ 294 ਗਵਾਹ ਪੇਸ਼ ਹੋਏ।
ਕੋਈ ਮਰ ਗਿਆ ਅਗਵਾ, ਕਿਸੇ ਦਾ ਐਡਰੈਸ ਗਲਤ ਸੀਗਾ ਤੇ ਕੋਈ ਆਪਣੇ ਪਤੇ ਦੇ ਉੱਤੇ ਮਿਲਿਆ ਨਹੀਂ। ਇਹਦਾ ਇੱਕ ਜਿਹੜਾ ਕਾਨੂੰਨੀ ਪੱਖ ਜਿਹੜਾ ਹੈ। ਤੇ ਜੂਨ 2017 ਦੇ ਵਿੱਚ ਸੁਪਰੀਮ ਕੋਰਟ ਨੇ ਇਹਨਾਂ ਦੋਨਾਂ ਮਾਮਲਿਆਂ ਦੀ ਇਕੱਠੀ ਸੁਣਵਾਈ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਸੀਗੇ। 17 ਵਾਰ ਹੀ ਜਿਹੜਾ ਜੀ ਲਿਬਾਹਨ ਜਿਹੜਾ ਬਣਾਇਆ ਸੀਗਾ ਇਹਨਾਂ ਨੇ ਇੱਕ ਆਯੋਗ ਜਿਹੜਾ ਬਣਾਇਆ ਸੀ, ਉਹਦੀ ਜਾਂਚ ਹੁਣ 17 ਸਾਲ ਚੱਲੀ ਔਰ 48 ਵਾਰ ਉਹਨੂੰ ਅੱਗੇ ਤੋਂ ਅੱਗੇ ਕਮਿਸ਼ਨ ਨੂੰ ਵਧਾਇਆ ਗਿਆ। ਉਹਨੂੰ ਮਤਲਬ ਕਿ ਹੋਰ ਇਹਨੂੰ ਟਾਈਮ ਚਾਹੀਦਾ, ਹੋਰ ਚਾਹੀਦਾ। 6 ਦਸੰਬਰ 92 ਨੂੰ ਕੇਂਦਰ ਦੀ ਸਰਕਾਰ ਨੇ ਲਿਬਾਹਨ ਜਿਹੜਾ ਕਮਿਸ਼ਨ ਸੀਗਾ ਉਹ ਗਠਿਤ ਕੀਤਾ ਸੀ। 3 ਮਹੀਨੇ ਦੇ ਵਿੱਚ ਉਹਨੇ ਆਪਣੀ ਰਿਪੋਰਟ ਦੇਣੀ ਸੀ। 17 ਸਾਲ ਲਾਤੇ ਉਹਨੇ ਇਹ ਰਿਪੋਰਟ ਜਿਹੜੀ ਸੀ ਉਹ ਦੇਣ ਦੇ ਵਾਸਤੇ। 48 ਵਾਰੀ ਉਹਨੂੰ ਵਿਸਥਾਰ ਮਿਲਿਆ ਕਿ ਜੀ ਸਾਲ ਦਾ ਹੋਰ, 2 ਸਾਲ ਦਾ ਹੋਰ, 6 ਮਹੀਨੇ ਦਾ ਹੋਰ, ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਮਿਲਦਾ ਗਿਆ। ਕਮਿਸ਼ਨ ਦੇ ਉੱਤੇ 8 ਤੋਂ 10 ਕਰੋੜ ਰੁਪਏ ਖਰਚ ਕੀਤੇ ਗਏ। 30 ਜੂਨ 2009 ਨੂੰ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਦਿੱਤੀ। ਜਾਂਚ ਰਿਪੋਰਟ ਦਾ ਕੋਈ ਵੀ ਜਿਹੜਾ ਇਸਤੇਮਾਲ ਮੁਕੱਦਮੇ ਦੇ ਵਿੱਚ ਨਹੀਂ ਹੋ ਪਾਇਆ। CBI ਨੇ ਕਮਿਸ਼ਨ ਦੇ ਕਿਸੇ ਮੈਂਬਰ ਦਾ ਕੋਈ ਬਿਆਨ ਇਹਦੇ ਵਿੱਚ ਜਿਹੜਾ ਜੀ ਉਹ ਨਹੀਂ ਲਿਆ ਜੀ। ਅੱਜ ਅਦਾਲਤ ਦੇ ਵੱਲੋਂ ਇਹਦੇ ਸੰਬੰਧੀ ਫੈਸਲਾ ਆਊਗਾ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।